ਪੰਜਾਬੀ ਪਿਆਰਿਓ, ਜੀਵਨ ਜੋਗਿਓ, ਜਿਸ ਕੌਮ ਨੂੰ ਉਹਦੀ ਮਾਂ ਬੋਲੀ ਤੋਂ ਕੱਟ ਦਿੱਤਾ ਜਾਵੇ ਤੇ ਫਿਰ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੀਆਂ ਡਾਈਆਂ ਰਾਹੀਂ ਬਾਰ-ਬਾਰ ਜਤਾਇਆ ਜਾਵੇ ਕਿ ਹੁਣ ਇਹ ਓਬੜ ਬੋਲੀ ਤੇਰੀ ਕੌਮੀ ਮਾਦਰੀ ਤੇ ਸਰਕਾਰੀ ਜ਼ਬਾਨ ਹੈ। ਇਹੋ ਬੋਲੀ ਇਹ ਮਹੱਜ਼ਬ ਹੋਣ ਦੀ ਜ਼ਮਾਨਤ ਹੈ। ਉਹ ਕੌਮ ਵਕਤੀ ਤੌਰ 'ਤੇ ਜੇਕਰ ਉਸ ਜ਼ਬਾਨ ਨੂੰ ਅਪਣਾ ਵੀ ਲਵੇ, ਪਰ ਉਹਦੇ ਦਿਲ ਵਿੱਚ ਉਹਦਾ ਕਦੇ ਵੀ ਉਹ ਮਕਾਮ ਨਹੀਂ ਬਣ ਸਕਦਾ ਜੋ ਉਹਦੀ ਆਪਣੀ ਮਾਦਰੀ ਜ਼ਬਾਨ ਦਾ ਇੱਕ ਕੌਮ ਦੇ ਦਿਲ ਵਿੱਚ ਹੁੰਦਾ ਹੈ। ਮੁਸਲਿਮ ਉਮਾ ਦੀ ਤੀਜੀ ਵੱਡੀ ਜ਼ਬਾਨ, ਏਸ਼ੀਆ ਦੀ ਤੀਜੀ ਵੱਡੀ ਜ਼ਬਾਨ ਅਤੇ ਦੁਨੀਆ ਦੀ 9ਵੀਂ ਵੱਡੀ ਜ਼ਬਾਨ ਪੰਜਾਬੀ ਨੂੰ ਨੁਕਰੇ ਲਾਉਣ ਲਈ ਇੱਕ ਓਬੜ ਬੋਲੀ ਨੂੰ ਪੰਜਾਬੀਆਂ 'ਤੇ ਲਾਗੂ ਕੀਤਾ ਗਿਆ। ਹੁਣ ਜਦੋਂ ਅੰਗਰੇਜ਼ੀ ਦੁਨੀਆ ਦੀਆਂ ਜ਼ਬਾਨਾਂ ਨੂੰ ਤੇਜ਼ੀ ਨਾਲ ਖਾ ਰਹੀ ਹੈ ਅਤੇ ਇਹਦਾ ਮੁਕਾਬਲਾ ਸਿਰਫ ਅਤੇ ਸਿਰਫ ਮਾਦਰੀ ਜ਼ਬਾਨਾਂ ਰਾਹੀਂ ਕੀਤਾ ਜਾ ਸਕਦਾ ਸੀ ਅਤੇ ਮਾਦਰੀ ਜ਼ਬਾਨਾਂ ਕਰ ਵੀ ਰਹੀਆਂ ਨੇ। ਸਾਡੀ ਸਰਕਾਰ ਨੂੰ ਅਜੇ ਵੀ ਚਾਹੀਦਾ ਹੈ, ਜੇਕਰ 100% ਲਿਟਰੇਸੀ ਰੇਟ ਹਾਸਲ ਕਰਨਾ ਹੈ, ਪੰਜਾਬ ਵਿੱਚ ਅਨਪੜ੍ਹਤਾ ਮੁਕਾਉਣੀ ਹੈ, ਅਤੇ ਫਿਰ ਸਭ ਤੋਂ ਵੱਡੇ ਸੂਬੇ 14 ਕਰੋੜ ਆਬਾਦੀ ਵਾਲੇ ਪੰਜਾਬ ਵਿੱਚ ਪੰਜਾਬੀਆਂ ਲਈ ਪੰਜਾਬੀ ਲਾਗੂ ਕਰਨੀ ਪਏਗੀ। ਸਾਨੂੰ ਆਪਣਾ ਕਲਚਰ ਅਤੇ ਆਪਣੀ ਜ਼ਬਾਨ ਬਚਾਉਣ ਲਈ ਪੰਜਾਬ ਵਿੱਚ ਕੱਚੀ ਤੋਂ 10ਵੀਂ ਤੱਕ ਪੰਜਾਬੀ ਦੀ ਇੱਕ ਕਿਤਾਬ ਫੌਰਨ ਲਾਗੂ ਕਰਾਉਣੀ ਪਏਗੀ। ਅਸੀਂ ਸਰਕਾਰ ਨੂੰ ਅਰਜ਼ੋਈ ਕਰਨੇ ਆ ਔਰ ਬਾਰ-ਬਾਰ ਕਰਦੇ ਰਹਾਂਗੇ ਕਿ ਪੰਜਾਬ ਵਿੱਚ ਫੌਰਨ ਪੰਜਾਬੀ ਦੀ ਇੱਕ ਕਿਤਾਬ ਕੱਚੀ ਤੋਂ 10ਵੀਂ ਤੱਕ ਲਾਗੂ ਕਰ ਦਿਓ, ਤਾਂ ਕਿ ਸਾਡੀ ਨੌਜਵਾਨ ਨਸਲ ਆਪਣੇ ਕਲਚਰ, ਆਪਣੀ ਤਾਰੀਖ ਤੋਂ, ਆਪਣੇ ਹੀਰੋ ਤੋਂ ਵਾਕਿਫ ਹੋ ਸਕੇ ਅਤੇ ਉਹ ਧਰਤੀ ਨਾਲ ਜੁੜ ਸਕੇ। ਇਸ ਤੋਂ ਬਗੈਰ ਕੋਈ ਸਾਡੇ ਕੋਲ ਹੋਰ ਚਾਰਾ ਵੀ ਨਹੀਂ। ਜੀਵੇ ਪੰਜਾਬ, ਸਦਾ ਜੀਵੇ।